ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ ਏਐਮ ਸਟੇਸ਼ਨ, ਐਫਐਮ ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, ਯੂਟਿਊਬ ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਦਸੰਬਰ ਦੀ 17 ਤਰੀਕ ਆ, ਦਿਨ ਸ਼ੁੱਕਰਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਪ੍ਰੋਗਰਾਮ ਦੇ ਸਪਾਂਸਰ ਹੈਗੇ ਆ ਖਾਲਸਾ ਇੰਸ਼ੋਰੈਂਸ ਏਜੰਸੀ, ਸੈਨ ਹੋਜ਼ੇ, ਕੈਲੀਫੋਰਨੀਆ ਤੋਂ। ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ ਤੇ ਅਵਤਾਰ ਸਿੰਘ ਮੰਜਲ, ਅਮਰਜੀਤ ਸਿੰਘ, ਨਛੱਤਰ ਸਿੰਘ, ਅਮਰਜੀਤ ਸਿੰਘ, ਸਤਨਾਮ ਸਿੰਘ, ਅਮਰਜੀਤ ਸਿੰਘ ਦੁਸਾਂਝ ਤੇ ਸਨੀ ਪੁਰੇਵਾਲ, ਪਰਮਜੀਤ ਸਿੰਘ ਦਿਓਲ, ਲਖਵੀਰ ਸਿੰਘ ਸਮਰਾ, ਕਮਲਜੀਤ ਸਿੰਘ, ਮੱਖਣ ਸਿੰਘ ਦੌਲਤਪੁਰੀਆ, ਮੇਜਰ ਸਿੰਘ ਸਿੱਧੂ, ਬਰਿੰਦਰ ਸਿੰਘ ਧਾਲੀਵਾਲ, ਹਰਦਿਆਲ ਸਿੰਘ, ਇੰਦਰਜੀਤ ਕੌਰ ਧਾਲੀਵਾਲ, ਜੱਸੀ ਗਿੱਲ, ਗੁਰਨਾਮ ਸਿੰਘ, ਦਰਸ਼ਨ ਸਿੰਘ, ਚਰਨਜੀਤ ਸਿੰਘ, ਹਰਜੀਤ ਸਿੰਘ, ਕਰਨੈਲ ਸਿੰਘ ਰੰਧਾਵਾ, ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ ਜੇ ਟਿਰਕੀਆਣਾ। ਇਸੇ ਤਰ੍ਹਾਂ ਘੋਲੀਆ ਟਰੱਕ ਡਰਾਈਵਿੰਗ ਸਕੂਲ, ਹਾਈਵੇ 99 ਤੇ 180 ਦੇ ਕਾਰਨਰ ਤੇ, ਪੰਜਾਬ ਵਰਗਾ ਮਾਹੌਲ ਆ ਇਹਨਾਂ ਦੇ। ਐਂਟੀਲੋਪ ਟਰੱਕ ਡਰਾਈਵਿੰਗ ਸਕੂਲ, ਗੁਰਦੀਪ ਸਿੰਘ ਨਾਹਲ ਤੇ ਹੋਥੀ ਟਰੱਕਿੰਗ ਵਾਲੇ, ਜਿਨ੍ਹਾਂ ਦੇ ਕੋਲ ਨਵੀਂ ਟਰੱਕ ਆ, ਨਵੀਂ ਟ੍ਰੇਲਰ ਆ ਤੇ ਫਿਕਸ ਉਹਨਾਂ ਦੇ ਕੋਲ ਰਾਊਟ ਹੈਗੇ ਆ। ਕੈਲੀਫੋਰਨੀਆ ਤੋਂ ਲੈ ਕੇ ਸ਼ਿਕਾਗੋ ਦੇ, ਇਲੀਨਾਇਸ ਤੋਂ, ਕੈਲੀਫੋਰਨੀਆ ਤੋਂ ਲੈ ਕੇ ਡਿਟਰੋਇਟ, ਨਿਊਯਾਰਕ, ਮਿਸ਼ੀਗਨ, ਇਸੇ ਤਰ੍ਹਾਂ ਸੈਨ ਐਂਟੋਨੀਓ ਟੈਕਸਸ ਦੇ, ਕੈਲੀਫੋਰਨੀਆ ਤੋਂ। ਸੋ ਇਹ ਸਾਡੇ ਸਪਾਂਸਰ ਆ, ਸਾਰਿਆਂ ਦਾ ਧੰਨਵਾਦ। ਤੇ ਅੱਜ ਦੀਆਂ ਖਬਰਾਂ ਵੱਲ ਚੱਲੀਏ। ਅੱਜ ਪੂਰੇ ਅਮਰੀਕਾ ਦੇ ਵਿੱਚ ਸਾਰੇ ਸਕੂਲਾਂ ਦੇ ਵਿੱਚ ਜਿਹੜੀ ਸਿਕਿਉਰਿਟੀ ਆ, ਉੱਥੇ ਹਾਈ ਅਲਰਟ ਕਰ ਦਿੱਤਾ ਗਿਆ ਆ। ਇੱਕ ਕਹਿੰਦੇ ਪਈ ਟਿਕਟੌਕ ਦੇ ਉੱਤੇ ਵਾਰਨਿੰਗ ਵਾਇਰਲ ਹੋਈ ਆ, ਜਿਹਦੇ ਮੁਤਾਬਕ ਇਹ ਕਿਹਾ ਗਿਆ ਸੀ ਵੀ ਸਕੂਲਸ ਦੇ ਵਿੱਚ ਸ਼ੂਟਿੰਗ ਹੋਊਗੀ, ਵਾਇਲੈਂਸ ਹੋ ਸਕਦੀ ਹੈਗੀ ਆ। ਇਹ ਨਾਨ ਕ੍ਰੈਡੀਬਲ ਹੈਗੀ ਆ, ਪਰ ਲਾ ਇਨਫੋਰਸਮੈਂਟ ਏਜੰਸੀਜ਼ ਪੂਰੀ ਤਰ੍ਹਾਂ ਅਲਰਟ ਹੋ ਗਈਆਂ। ਹੁਣ ਇਹ ਨਹੀਂ ਪਤਾ ਚੱਲ ਰਿਹਾ ਵੀ ਇਹ ਜਿਹੜਾ ਟਿਕਟੌਕ ਦੇ ਉੱਤੇ ਗੱਲ ਵਾਇਰਲ ਕਿਉਂ ਹੋਈ ਵੀ ਸਕੂਲ ਦੇ ਵਿੱਚ ਦਸੰਬਰ 17 ਨੂੰ ਵਾਇਲੈਂਸ ਹੋਊਗੀ, ਕਿਸੇ ਤਰ੍ਹਾਂ ਦੀ ਗਲਤ ਘਟਨਾ ਜਿਹੜੀ ਵਾਪਰ ਸਕਦੀ ਹੈਗੀ ਆ। ਇਸ ਨੂੰ ਦੇਖਦੇ ਹੋਏ ਯੂਐਸ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਅੱਜ ਸਵੇਰੇ ਇਹ ਕਿਹਾ ਆ ਵੀ ਸਾਡੇ ਕੋਲ ਐਵੀਡੈਂਸ ਤਾਂ ਕੋਈ ਨਹੀਂ, ਪਰ ਇਹ ਟਿਕਟੌਕ ਜਿਹੜੀ ਵੀਡੀਓ ਆ ਇੰਨੀ ਵਾਇਰਲ ਹੋਈ ਆ, ਇਹਦੇ ਨਾਲ ਖਤਰਾ ਬਹੁਤ ਬਣਿਆ ਹੈ ਤੇ ਸਾਰੇ ਹੀ ਸਕੂਲ ਡਿਸਟ੍ਰਿਕਟਸ ਜਿਹੜੇ ਯੂਐਸਏ ਦੇ ਵਿੱਚ ਆ, ਉਹਨਾਂ ਨੂੰ ਅਲਰਟ ਕਰ ਦਿੱਤਾ ਗਿਆ ਆ। ਹਾਈ ਸਿਕਿਉਰਿਟੀ ਲਾਈ ਗਈ ਆ। ਪਿਛਲੇ ਕੁਝ ਹਫ਼ਤੇ ਪਹਿਲਾਂ ਇੱਕ ਫਲੋਰੀਡਾ ਦੇ ਵਿੱਚ ਚੱਲੀ ਸੀ ਸਕੂਲ ਦੇ ਵਿੱਚ, ਤੁਹਾਨੂੰ ਪਤਾ ਹੀ ਆ, ਗੋਲੀ, ਜਿਹਦੇ ਨਾਲ ਕੁਝ ਬੱਚਿਆਂ ਦੀ ਮੌਤ ਵੀ ਹੋਈ ਸੀ। ਪਰ ਇਹ ਇੱਕ ਬਹੁਤ ਹੀ ਮਾੜੀ ਗੱਲ ਆ। ਸੋ ਇੱਦਾਂ ਦੇ ਜਿਹੜੇ ਸੋਸ਼ਲ ਮੀਡੀਆ ਆ, ਜੇ ਤਾਂ ਤੁਸੀਂ ਚੱਜ ਦੀ ਗੱਲ ਕਰਦੇ ਆ ਤੇ ਤੁਹਾਨੂੰ ਬਲੌਕ ਕਰ ਦਿੱਤਾ ਜਾਂਦਾ ਹੈ, ਕਿਉਂਕਿ ਕਈ ਜਿਹੜੀਆਂ ਸਰਕਾਰਾਂ ਆ ਉਹ ਇਹਨਾਂ ਦੇ ਉੱਤੇ ਪ੍ਰੈਸ਼ਰ ਪਾਉਂਦੀਆਂ। ਤੇ ਦੇਖੋ, ਜੇ ਇੰਨੀ ਜਿਹੜੀ ਖਤਰਨਾਕ ਖਬਰ ਆ, ਜਿਹਦੇ ਨਾਲ ਜਿਹੜੇ ਕੋਈ ਕਿੱਦਾਂ ਦਾ ਧਿਆਨ ਵੀ ਜਾ ਸਕਦਾ ਕਿਸੇ ਸਟੂਡੈਂਟ ਦਾ, ਤੇ ਉਸ ਨੂੰ ਇਸ ਨੇ ਕਿਉਂ ਨਹੀਂ ਬਲੌਕ ਕੀਤਾ? ਕਿਉਂ ਨਹੀਂ ਇਹਨਾਂ ਨੂੰ ਪਹਿਲਾਂ ਪਤਾ ਲੱਗਾ ਵੀ ਵਾਇਲੈਂਸ ਇਹਦੇ ਵਿੱਚ ਸਪਰੈਡ ਹੋ ਰਹੀ ਹੈਗੀ ਆ? ਇਹਦੇ ਸੰਬੰਧ ਦੇ ਵਿੱਚ ਹੁਣ ਸੋਸ਼ਲ ਮੀਡੀਆ ਦੇ ਉੱਤੇ ਵੀ ਸਕੰਜਾ ਕੱਸਿਆ ਜਾਊਗਾ। ਨਿਊਯਾਰਕ ਡਿਪਾਰਟਮੈਂਟ ਆਫ ਐਜੂਕੇਸ਼ਨ ਦੇ ਚਾਂਸਲਰ ਮੈਸ਼ਾ ਪੋਰਟਰ ਨੇ ਕਿਹਾ ਆ ਵੀ ਇਹ ਸੋਸ਼ਲ ਮੀਡੀਆ ਇੱਕ ਬਹੁਤ ਵੱਡਾ ਚੈਲੰਜ ਹੈਗਾ ਆ। ਕਹਿੰਦੇ ਵੀ ਇਹ ਨਹੀਂ, ਇਸ ਤੋਂ ਪਹਿਲਾਂ ਵੀ ਕਈ ਵਾਰੀ ਬੱਚੇ ਜਿਹੜੇ ਜਦੋਂ ਐਗਜ਼ਾਮ ਹੁੰਦੇ ਆ ਜਾਂ ਕੋਈ ਅਪਸੈਟ ਆ, ਸਕੂਲ 'ਚ ਬੰਬ ਥ੍ਰੈਟ ਕਰ ਦਿੰਦੇ ਆ, ਉਹਦੇ ਨਾਲ ਸਾਰਾ ਸਕੂਲ ਜਿਹੜਾ ਆ ਇਵੈਕੂਏਟ ਕਰਨਾ ਪੈਂਦਾ। ਸੋ ਇਹ ਇੱਕ ਮਾੜੀ ਗੱਲ ਹੈਗੀ ਆ। ਸ਼ਿਕਾਗੋ ਏਰੀਏ ਦੇ ਵਿੱਚ ਵੀ ਸਾਰੇ ਦੇ ਸਾਰੇ ਜਿਹੜੇ ਸਕੂਲ ਡਿਸਟ੍ਰਿਕਟ ਹੈਗੇ ਆ, ਉਹਨਾਂ ਨੇ ਸਕੂਲਾਂ ਦੇ ਵਿੱਚ ਸਿਕਿਉਰਿਟੀ ਨੂੰ ਪੂਰੀ ਤਰ੍ਹਾਂ ਅਲਰਟ ਕਰ ਦਿੱਤਾ ਆ। ਐਕਸਟਰਾ ਪੁਲਿਸ ਆਫੀਸਰਸ ਜਿਹੜੇ ਆ ਉਹ ਸਕੂਲਸ ਦੇ ਵਿੱਚ ਲਾਏ ਗਏ ਹੈਗੇ ਆ। ਈਵਨ ਦੋ ਸਕੂਲ ਵਾਲੇ ਕਹਿ ਰਹੇ ਆ ਵੀ ਨਹੀਂ, ਕੋਈ ਸਾਨੂੰ ਡਰਨ ਦੀ ਜ਼ਰੂਰਤ ਨਹੀਂ ਹੈ, ਪਰ ਕਿਉਂਕਿ ਵਾਇਰਲ ਹੋਈ ਆ ਇਹ ਟਿਕਟੌਕ, ਇਸ ਕਰਕੇ ਐਕਸਟਰਾ ਪ੍ਰੀਕਾਸ਼ਨਸ ਲਈਆਂ ਜਾ ਰਹੀਆਂ ਹੈਗੀਆਂ। ਅਗਲੀ ਖਬਰ ਜਾਪਾਨ ਤੋਂ ਆ ਰਹੀ ਆ। ਜਾਪਾਨ ਦੇ ਵਿੱਚ ਵੀ ਇੱਕ ਬਹੁਤ ਮਾੜੀ ਖਬਰ ਅੱਜ ਵਾਪਰੀ ਆ। 27 ਲੋਕਾਂ ਦੀ ਮੌਤ ਹੋ ਗਈ ਆ। ਡਾਊਨਟਾਊਨ ਓਸਾਕਾ, ਜਾਪਾਨ ਦੇ ਵਿੱਚ ਇੱਕ ਬਿਲਡਿੰਗ ਨੂੰ ਅੱਗ ਲੱਗ ਗਈ ਤੇ ਅੱਗ ਲੱਗਣ ਤੋਂ ਬਾਅਦ 27 ਲੋਕ ਉਹਨਾਂ ਦੀ ਮੌਤ ਹੋ ਗਈ ਆ। ਕਹਿੰਦੇ ਵੀ ਥੋੜ੍ਹੀ ਜ਼ਿਆਦਾ ਉਮਰ ਦੇ ਲੋਕ, 50 ਸਾਲ ਤੋਂ ਉੱਪਰ ਦੇ, ਉਸ ਬਿਲਡਿੰਗ ਦੇ ਵਿੱਚ ਰਹਿੰਦੇ ਸੀ। ਕਈ ਉੱਥੋਂ ਭੱਜ ਨਹੀਂ ਸਕੇ ਤੇ ਬਚਾਅ ਨਹੀਂ ਹੋਇਆ। ਸੋ ਬਹੁਤ ਹੀ ਮਾੜੀ ਖਬਰ ਆ।
27 ਕਨਫਰਮ ਆ, ਕਹਿੰਦੇ ਵੀ ਇਹ 36 ਤੱਕ ਵੀ ਨੰਬਰਸ ਜਾ ਸਕਦੇ ਹੈਗੇ ਆ। ਅਗਲੀ ਖਬਰ ਕੋਰੋਨਾ ਵਾਇਰਸ ਦੇ ਸੰਬੰਧ ਦੇ ਵਿੱਚ ਆ। ਅੱਜ 100 ਤੋਂ ਵੱਧ ਫੌਜੀ ਜਿਹੜੇ ਮਰੀਨਸ ਆ, ਉਹਨਾਂ ਨੂੰ ਡਿਸਚਾਰਜ ਕਰ ਦਿੱਤਾ ਗਿਆ ਆ ਆਪਣੀ ਜੌਬ ਤੋਂ, ਕਿਉਂਕਿ ਉਹਨਾਂ ਨੇ ਕੋਵਿਡ ਵੈਕਸੀਨ ਲਾਉਣ ਦੇ ਲਈ ਨਾ ਕਰ ਦਿੱਤੀ ਸੀ। ਕਹਿੰਦੇ ਭਈ ਇਹਦੇ ਨਾਲ ਇੱਕ ਤਰ੍ਹਾਂ ਦੇ ਨਾਲ ਖਤਰਾ ਸੀ। ਬਾਕੀ ਦੇ ਜਿਹੜੇ ਉਹਨਾਂ ਦੇ ਸਾਥੀ ਫੌਜੀ ਹੈਗੇ ਆ, ਨਹੀਂ ਤਾਂ ਵੀ ਉਹਨਾਂ ਨੂੰ ਡਿਸਿਪਲਿਨ ਕਰਨਾ ਪਿਆ ਹੈਗਾ ਆ। ਆਰਮੀ ਨੇ ਇਹ ਕਿਹਾ ਆ ਵੀ 2700 ਦੇ ਕਰੀਬ ਫੌਜੀ ਜਿਹੜੇ ਆ, ਉਹਨਾਂ ਨੂੰ ਰੈਪਰਾਮੈਂਟ ਕੀਤਾ ਗਿਆ ਆ ਤੇ ਆਲਰੇਡੀ ਹੁਣ ਛੁੱਟੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਆ, ਫਾਇਰ ਕਰਨਾ ਸ਼ੁਰੂ ਕਰ ਦਿੱਤਾ, ਜਿਨ੍ਹਾਂ ਨੇ ਵੈਕਸੀਨ ਲਾਉਣ ਤੋਂ ਨਾ ਕਰ ਦਿੱਤੀ ਆ। ਏਅਰ ਫੋਰਸ ਨੇ ਆਲਰੇਡੀ 27 ਮੈਂਬਰ ਡਿਸਚਾਰਜ ਕਰ ਦਿੱਤੇ ਹੈਗੇ ਆ ਤੇ 100 ਅੱਜ ਮਰੀਨਸ ਨੇ ਡਿਸਚਾਰਜ ਕੀਤੇ ਹੈਗੇ ਆ। USA ਦੇ ਵਿੱਚ ਕੋਰੋਨਾ ਵਾਇਰਸ ਨੂੰ ਲੈ ਕੇ ਬਹੁਤ ਹੀ ਜਿਹੜੀ ਆ ਸਖਤ ਵਾਰਨਿੰਗ CDC ਵੱਲੋਂ ਦਿੱਤੀ ਗਈ ਆ। ਕਹਿੰਦੇ ਓਮੀਕਰੋਨ ਨੂੰ ਲੈ ਕੇ ਕੋਵਿਡ-19 ਦਾ ਇੱਕ ਤਰ੍ਹਾਂ ਨਾਲ ਵਿਲਿਜ਼ਰਡ ਆਊਗਾ। USA ਦੇ ਵਿੱਚ ਮਿਲੀਅਨਸ ਆਫ ਲੋਕ ਇਨਫੈਕਟਡ ਹੋ ਜਾਣਗੇ ਇਹਦੇ ਨਾਲ। ਵੀ ਬਹੁਤ ਜਲਦੀ ਜਿਹੜਾ ਆ ਓਮੀਕਰੋਨ ਫੈਲ ਰਿਹਾ ਹੈਗਾ। ਡੈਲਟਾ ਵੇਰੀਐਂਟ ਪ੍ਰੋਬਲਮ ਸੀ, ਉਹ ਤੋਂ ਬਾਅਦ ਜਿਹੜਾ ਓਮੀਕਰੋਨ ਆ, ਇਹਦੇ ਵਿੱਚ ਹਾਈ ਟਰਾਂਸਮਿਸਿਬਿਲਿਟੀ ਆ, ਬਹੁਤ ਤੇਜ਼ੀ ਦੇ ਨਾਲ ਇਹ ਫੈਲਦਾ ਆ। ਮਿਲੀਅਨਸ ਆਫ ਲੋਕ ਇਹਦੇ ਨਾਲ ਅਫੈਕਟਡ ਹੋਣਗੇ। ਮਾਈਕਲ ਔਸਟਰਹੋਮ ਜਿਹੜੇ ਡਾਇਰੈਕਟਰ ਹੈਗੇ ਸੈਂਟਰ ਫਾਰ ਇਨਫੈਕਸ਼ੀਅਸ ਡਿਸੀਜ਼ ਰਿਸਰਚ ਦੇ ਤੇ ਪਾਲਿਸੀ ਦੇ ਯੂਨੀਵਰਸਿਟੀ ਆਫ ਮਿਨੇਸੋਟਾ, ਉਹਨਾਂ ਨੇ ਇਹ ਕਿਹਾ ਆ। ਕਹਿੰਦੇ ਪਈ ਆਉਣ ਵਾਲੇ 3 ਤੋਂ 8 ਹਫ਼ਤੇ ਦੇ ਵਿੱਚ ਤੁਸੀਂ ਮਿਲੀਅਨਸ ਆਫ ਲੋਕ ਨੂੰ ਦੇਖੋਗੇ ਕੋਰੋਨਾ ਵਾਇਰਸ ਦੇ ਨਾਲ ਪੋਜ਼ਿਟਿਵ ਆਉਂਦੇ ਹੋਏ। ਇੱਕ ਵਾਰੀ ਫਿਰ CDC ਵੱਲੋਂ ਕਿਹਾ ਗਿਆ ਆ ਵੀ ਜਿਹੜਾ ਵੈਕਸੀਨ ਆ ਕੋਰੋਨਾ ਵਾਇਰਸ ਦਾ, ਉਹੀ ਬੈਸਟ ਵੇ ਹੈਗਾ ਆ ਕੋਵਿਡ-19 ਨੂੰ ਫਾਈਟ ਕਰਨ ਦੇ ਲਈ। ਓਮੀਕਰੋਨ ਵੇਰੀਐਂਟ ਇੱਕ ਖਤਰਨਾਕ ਚੀਜ਼ ਬਣਦਾ ਜਾ ਰਿਹਾ, ਜਿਹਦੇ ਨਾਲ ਹਸਪੀਟਲ ਇੱਕ ਵਾਰੀ ਫਿਰ ਪੂਰੀ ਤਰ੍ਹਾਂ ਭਰ ਸਕਦੇ ਹੈਗੇ ਆ। ਇਹ ਜਿਹੜੀ ਆ ਅਥਾਰਟੀਜ਼ ਆ ਮੈਡੀਕਲ ਦੀਆਂ, ਉਹਨਾਂ ਨੇ ਦੱਸਿਆ ਹੈਗਾ। ਕਹਿੰਦੇ ਵੀ 2020 ਦੇ ਵਿੱਚ ਤਾਂ ਅਸੀਂ ਇੰਨਾ ਅੰਡਰਸਟੈਂਡ ਨਹੀਂ ਕੀਤਾ ਸੀ ਕੋਰੋਨਾ ਵਾਇਰਸ ਨੂੰ, ਜਦੋਂ ਸ਼ੁਰੂ ਹੋਇਆ ਸੀ। ਹੁਣ ਪਤਾ ਚੱਲਦਾ ਜਾ ਰਿਹਾ। ਇੱਕ ਵਾਰੀ ਫਿਰ ਬਾਰ-ਬਾਰ ਬੇਨਤੀ ਕੀਤੀ ਜਾ ਰਹੀ ਆ ਸਾਰਿਆਂ ਨੂੰ ਵੀ ਜਿਸ ਨੇ ਨਹੀਂ ਵੈਕਸੀਨ ਲਵਾਏ, ਉਹ ਵੈਕਸੀਨ ਲਵਾ ਲਓ। ਜਿਨ੍ਹਾਂ ਨੇ ਬੂਸਟਰ ਨਹੀਂ ਲਵਾਇਆ, ਉਹ ਬੂਸਟਰ ਜ਼ਰੂਰ ਲਵਾ ਲੈਣ। ਤੇ ਜਿਹੜੇ ਲੋਕ ਟਰੈਵਲ ਕਰ ਰਹੇ ਆ, ਡਾਕਟਰ ਫੌਸ਼ੀ ਨੇ ਇਹ ਕਿਹਾ ਆ ਵੀ ਉਹਨਾਂ ਨੂੰ ਬੜੇ ਧਿਆਨ ਦੇ ਨਾਲ ਟਰੈਵਲ ਕਰਨਾ ਚਾਹੀਦਾ ਆ। ਇਹ ਆਪਾਂ ਵੀ ਪੰਜਾਬੀ ਰੇਡੀਓ USA ਵੱਲੋਂ ਸਾਰੇ ਜਿੰਨੇ ਸਾਡੇ ਸਰੋਤੇ ਆ ਬੇਨਤੀ ਕਰਦੇ ਹਾਂ ਭਾਈ, ਜਿੱਥੇ ਬਹੁਤ ਹੀ ਜ਼ਰੂਰਤ ਆ ਫੇਰ ਹੀ ਤੁਸੀਂ ਟਰੈਵਲ ਕਰੋ, ਤੇ ਨਹੀਂ ਜਿਹੜਾ ਆ ਨਾ ਟਰੈਵਲ ਕਰੋ, ਕਿਉਂਕਿ ਕਹਿੰਦੇ ਭਈ ਕ੍ਰਿਸਮਸ ਸੀਜ਼ਨ ਆ, ਰਸ਼ ਬਹੁਤ ਹੋਣਾ। ਆਉਣ ਵਾਲੇ 3 ਤੋਂ 8 ਹਫ਼ਤੇ ਬਹੁਤ ਖਤਰਨਾਕ ਹੈਗੇ ਆ। ਨਿਊ ਔਰਲੀਨਜ਼ ਨੇ ਅਨਾਊਂਸ ਕਰਤਾ ਭਈ ਜਿੰਨੇ ਵੀ ਬੱਚੇ ਹੈਗੇ 5 ਸਾਲ ਤੋਂ ਲੈ ਕੇ 11 ਸਾਲ ਦੇ, ਉਹਨਾਂ ਨੂੰ ਵੈਕਸੀਨ ਲੱਗਣੇ ਜ਼ਰੂਰੀ ਹੈਗੇ ਆ। ਕੈਲੀਫੋਰਨੀਆ ਦੇ ਵਿੱਚ ਸਮੈਸ਼ ਐਂਡ ਗ੍ਰੈਬ ਰੋਬਰੀਜ਼ ਜਿਹੜੀਆਂ ਆ, ਇਹ ਇੱਕ ਆਮ ਚੀਜ਼ ਬਣਦੀ ਜਾ ਰਹੀ ਆ। ਲੋਕ ਹੁਣ ਬਹੁਤ ਫਿਕਰਮੰਦ ਆ ਵੀ ਕਿਸ ਤਰ੍ਹਾਂ ਕੁਛ ਗਰੁੱਪ ਦੇ ਵਿੱਚ ਲੋਕ ਆਉਂਦੇ ਆ, ਚੀਜ਼ਾਂ ਸਟੋਰ ਦੇ ਵਿੱਚ ਐਂਟਰ ਹੋ ਜਾਂਦੇ ਆ, ਚੀਜ਼ਾਂ ਨੂੰ ਤੋੜਦੇ ਆ, ਲੁੱਟਦੇ ਆ ਤੇ ਭੱਜ ਜਾਂਦੇ ਆ। ਤੇ ਜਿਹੜੀਆਂ ਅਥਾਰਟੀਜ਼ ਆ, ਉਹ ਕੁਛ ਨਹੀਂ ਕਰ ਰਹੀਆਂ। ਪਿਛਲੇ 2 ਦਿਨ ਪਹਿਲਾਂ ਸੈਨ ਫਰਾਂਸਿਸਕੋ ਦੀ ਮੇਅਰ ਲੰਡਨ ਬਰੀਡ, ਉਹ ਵੀ ਹੁਣ ਉਹਨਾਂ ਨੇ ਆਪਣੇ ਬਿਆਨ ਕਾਫੀ ਸਖਤ ਦਿੱਤੇ ਆ ਵੀ ਬਹੁਤ ਮੈਸ ਅਪ ਕਰ ਦਿੱਤਾ ਗਿਆ ਆ ਸੈਨ ਫਰਾਂਸਿਸਕੋ ਸ਼ਹਿਰ ਨੂੰ। ਈਵਨ ਹਾਊਸ ਸਪੀਕਰ ਨੈਂਸੀ ਪਲੋਸੀ ਨੇ ਵੀ ਕਿਹਾ ਆ ਵੀ ਇਹ ਹੁਣ ਸਾਨੂੰ ਕਲੀਨ ਅਪ ਕਰਨਾ ਪੈਣਾ ਆ, ਕਿਉਂਕਿ ਇੰਨੀ ਬੁਰੀ ਹਾਲਤ ਸੈਨ ਫਰਾਂਸਿਸਕੋ 'ਚ ਬਣੀ ਆ। ਤੇ ਉਹ ਵੀ ਕਹਿੰਦੀ ਵੀ ਮੈਂ ਸੋਚਦੀ ਨਹੀਂ ਸੀ। ਹੁਣ ਜਦੋਂ ਪਹਿਲਾਂ ਰਿਪਬਲਿਕਨਸ ਜਾਂ ਫੌਕਸ ਨਿਊਜ਼ ਵਾਲੇ ਜਾਂ ਹੋਰ ਲੋਕ ਰੌਲਾ ਪਾਉਂਦੇ ਸੀ ਭਈ ਇੱਥੇ ਤਾਂ ਬਹੁਤ ਬੁਰਾ ਹਾਲ ਆ, ਸ਼ਰੇਆਮ ਲੋਕ ਉੱਥੇ ਬਾਹਰ ਟੀਕੇ ਲੈਂਦੇ ਆ, ਡਰੱਗ ਦੇ, ਗੰਦ ਆ, ਹੋਮਲੈਸਨੈਸ ਬਹੁਤ ਆ। 800 ਦੇ ਕਰੀਬ ਹਰ ਰੋਜ਼ ਕਾਰ ਉੱਥੇ ਟੁੱਟਦੀ ਆ, ਜਿਹਦੇ ਵਿੱਚੋਂ ਸਮਾਨ ਚੋਰੀ ਕੀਤਾ ਜਾਂਦਾ। ਵੀ ਇਹ ਅਮਰੀਕਾ ਨਹੀਂ ਲੱਗਦਾ। ਸੋ ਹੁਣ ਡੈਮੋਕ੍ਰੇਟ ਇੱਕਦਮ ਘਬਰਾ ਗਏ ਆ ਵੀ ਇਹ ਬਿਗ ਇਸ਼ੂ ਬਣਨ ਜਾ ਰਿਹਾ ਆ ਆਉਣ ਵਾਲੀ ਇਲੈਕਸ਼ਨ ਦੇ ਵਿੱਚ। ਵੀ ਦੇਖੋ ਜਿਹੜੇ ਡੈਮੋਕ੍ਰੇਟਿਕਲੀ ਹੋਲਡ ਸ਼ਹਿਰ ਹੈਗੇ ਆ, ਜਿੱਥੇ ਇਹਨਾਂ ਦੇ ਮੇਅਰ ਆ, ਸਿਟੀ ਕੌਂਸਲਸ ਆ, ਉਹਨਾਂ ਦੀ ਕੀ ਪੋਜੀਸ਼ਨ ਬਣ ਰਹੀ ਆ। ਸਿਆਟਲ ਦੀ ਹਾਲਤ ਤੁਸੀਂ ਦੇਖ ਲਈ,
ਪੋਰਟਲੈਂਡ, ਓਰੇਗਨ ਦੀ ਹਾਲਤ ਤੁਸੀਂ ਦੇਖੀ, ਸੈਨ ਫਰਾਂਸਿਸਕੋ ਦੀ ਦੱਸ ਰਹੇ ਹਾਂ, ਹੋਰ ਬਹੁਤ ਸਾਰੇ ਜਿਹੜੇ ਸ਼ਹਿਰ ਆ ਤੁਸੀਂ ਦੇਖੋ ਕਿ ਕਿੱਦਾਂ ਹੋਮਲੈਸ ਦੇ ਕੈਂਪ ਲੱਗੇ ਹੋਏ ਆ, ਕਿੰਨਾ ਗੰਦ ਪਿਆ ਹੋਇਆ ਆ ਸੜਕਾਂ ਦੇ ਉੱਤੇ, ਤੇ ਡਰੱਗ ਸ਼ਰੇਆਮ ਲੋਕ ਟੀਕੇ ਲਾ ਰਹੇ ਆ। ਸੋ ਬਹੁਤ ਹੀ ਬੁਰੀ ਸਿਚੁਏਸ਼ਨ ਆ। ਸੋ ਇਹ ਸੇਫਟੀ ਵਾਲਾ ਇਸ਼ੂ ਜਿਹੜਾ ਆ, ਇਹ ਇੱਕ ਇਲੈਕਸ਼ਨ ਦੇ ਵਿੱਚ ਪੁਆਇੰਟ ਬਣ ਸਕਦਾ ਆ, ਆਉਣ ਵਾਲੀਆਂ ਜਿਹੜੀਆਂ ਮਿਡ ਟਰਮ ਇਲੈਕਸ਼ਨ ਹੋਣੀਆਂ ਨੈਕਸਟ ਈਅਰ, ਤੇ ਡੈਮੋਕ੍ਰੇਟਸ ਨੂੰ ਬਹੁਤ ਇਹ ਹਰਟ ਕਰ ਸਕਦਾ ਹੈਗਾ, ਕਿਉਂਕਿ ਇੱਕ ਤਾਂ ਕਰੋਨਾ ਵਾਇਰਸ ਨਹੀਂ ਸੂਤ ਆ ਰਿਹਾ, ਦੂਜਾ ਇਕੋਨਮੀ ਨੂੰ ਲੈ ਕੇ ਵੀ ਇਨਫਲੇਸ਼ਨ ਬਹੁਤ ਜ਼ਿਆਦਾ ਵੱਧ ਗਈ ਆ, ਤੇ ਤੀਜਾ ਇਹ ਸੇਫਟੀ ਦਾ ਇਸ਼ੂ ਮੇਨ ਬਣ ਸਕਦਾ ਹੈਗਾ ਆ। ਅਗਲੀ ਖਬਰ ਇਮੀਗ੍ਰੇਸ਼ਨ ਦੇ ਸੰਬੰਧ ਦੇ ਵਿੱਚ ਆ। ਸੈਨੇਟ ਪਾਰਲੀਮੈਂਟੇਰੀਅਨ ਨੇ ਅੱਜ ਰਿਜੈਕਟ ਕਰ ਦਿੱਤਾ ਪਈ ਇਮੀਗ੍ਰੇਸ਼ਨ ਰਿਫਾਰਮਸ ਇਨ ਡੈਮੋਕ੍ਰੇਟਸ ਦਾ ਜਿਹੜਾ ਸਪੈਂਡਿੰਗ ਬਿੱਲ ਆ, ਉਹਦੇ ਵਿੱਚ ਨਹੀਂ ਇਨਕਲੂਡ ਕੀਤਾ ਜਾਊਗਾ। ਸੈਨੇਟ ਪਾਰਲੀਮੈਂਟੇਰੀਅਨ ਐਲਿਜ਼ਾਬੈਥ ਮੈਕਡੋਨੋ, ਉਹਨਾਂ ਨੇ ਰੂਲ ਕੀਤਾ ਅਗੇਂਸਟ ਡੈਮੋਕ੍ਰੇਟ ਦੀ ਜਿਹੜੀ ਪਿੱਚ ਪਈ $2 ਟ੍ਰਿਲੀਅਨ ਦਾ ਸੋਸ਼ਲ ਸਪੈਂਡਿੰਗ ਬਿੱਲ, ਉਹਦੇ ਵਿੱਚ ਇਮੀਗ੍ਰੇਸ਼ਨ ਰਿਫਾਰਮ ਬਿੱਲ ਵੀ ਇਨਕਲੂਡ ਕੀਤਾ ਜਾਵੇ, ਪਰ ਇਹ ਤੀਜੀ ਅਟੈਂਪਟ ਤੇ ਬਾਅਦ ਵੀ ਇਸ ਨੂੰ ਪਾਸ ਨਹੀਂ ਕੀਤਾ ਜਾ ਸਕਿਆ। ਸੈਨੇਟ ਮੈਜੋਰਟੀ ਵਿਪ ਡਿਕ ਡਰਬਨ ਨੇ ਕਿਹਾ ਵੀ ਅਸੀਂ ਬਹੁਤ ਡਿਸਅਪੁਆਇੰਟਡ ਹੈਗੇ ਆ, ਹੁਣ ਇਹ ਦੇਖਦੇ ਆ ਵੀ ਇਹ ਤੋਂ ਬਾਅਦ ਕੀ ਆਪਸ਼ਨ ਹੋ ਸਕਦੀ ਆ। ਪਰ ਇਮੀਗ੍ਰੇਸ਼ਨ ਦਾ ਮੁੱਦਾ, ਚਾਹੇ ਉਹ ਰਿਪਬਲਿਕਨ ਦੀ ਸਰਕਾਰ ਹੋਵੇ ਚਾਹੇ ਡੈਮੋਕ੍ਰੇਟ ਦੀ ਹੋਵੇ, ਇਹ ਇੱਕ ਤਰ੍ਹਾਂ ਨਾਲ ਲਮਕਦਾ ਹੀ ਮੁੱਦਾ ਬਣਿਆ ਹੋਇਆ ਆ। 11 ਮਿਲੀਅਨ ਤੋਂ ਵੱਧ ਲੋਕ USA ਦੇ ਵਿੱਚ ਇਸ ਟਾਈਮ ਦੇ ਉੱਤੇ ਅਨਡਾਕੂਮੈਂਟਡ ਹੈਗੇ ਆ। ਸਮਾਲ ਬਿਜ਼ਨੈਸਿਸ ਦਾ ਬੁਰਾ ਹਾਲ ਆ, ਇੰਪਲਾਈ ਨਹੀਂ ਲੱਭ ਰਹੇ, ਤੇ ਜੇ ਕਿਸੇ ਨਾ ਕਿਸੇ ਤਰ੍ਹਾਂ ਇਹਨਾਂ ਨੂੰ ਵਰਕ ਪਰਮਿਟ ਮਿਲ ਜਾਂਦਾ ਤੇ ਇਹ ਇੱਕ ਵੱਡੀ ਪ੍ਰੋਬਲਮ ਸੋਲਵ ਹੋ ਸਕਦੀ ਸੀ, ਪਰ ਲੱਗਦਾ ਨਹੀਂ ਵੀ ਇਹ ਜਿਹੜੀ ਇਮੀਗ੍ਰੇਸ਼ਨ ਦੀ ਪ੍ਰੋਬਲਮ ਆ ਇਹਨੂੰ ਸੈੱਟ ਕਰਨਗੇ। ਅਗਲੀ ਖਬਰ ਕਰੋਨਾ ਵਾਇਰਸ ਦੇ ਨਾਲ ਹੀ ਆ। ਕਹਿੰਦੇ ਪਈ ਕੋਵਿਡ-19 ਦੇ ਨਾਲ ਲੋਕਾਂ ਦੀ ਮੈਂਟਲ ਹੈਲਥ ਦੇ ਉੱਤੇ ਬਹੁਤ ਵੱਡਾ ਅਸਰ ਪਿਆ ਆ। ਕਹਿੰਦੇ ਪਈ ਇੱਕ ਤਰ੍ਹਾਂ ਦੇ ਨਾਲ ਇਹ ਕ੍ਰਾਈਸਿਸ ਹੈਗਾ ਆ। ਆਪਾਂ ਦੇਖਿਆ, ਆਪਾਂ ਪਿਛਲੇ ਸਾਲ ਦੇ ਦੌਰਾਨ ਵੀ ਕਈ ਡਾਕਟਰਸ, ਸਾਈਕੈਟ੍ਰਿਕਸ ਪੰਜਾਬੀ ਰੇਡੀਓ USA ਦੇ ਲੈ ਕੇ ਆਏ ਆ, ਲਾਈਵ ਤੁਹਾਡੇ ਨਾਲ ਗੱਲਬਾਤ ਵੀ ਹੋਈ ਆ। ਬਹੁਤ ਸਾਰੇ ਜਿਹੜੇ ਜੁਆਇੰਟ ਪਰਿਵਾਰ ਰਹਿੰਦੇ ਆ, ਉਹਨਾਂ ਦੇ ਵਿੱਚ ਜਿੰਨੇ ਵੀ ਮੈਂਬਰ ਆ ਉਹ ਸਟਰੋਂਗ ਆ। ਜਿੱਥੇ ਘੱਟ ਰਹਿੰਦੇ ਆ, ਲੜਾਈ ਝਗੜਾ ਆ, ਉੱਥੇ ਮੈਂਟਲ ਹੈਲਥ ਦੀ ਜ਼ਿਆਦਾ ਪ੍ਰੋਬਲਮ ਹੋ ਰਹੀ ਆ। ਬੱਚਿਆਂ ਦੇ ਵਿੱਚ ਇਹ ਜ਼ਿਆਦਾ ਪ੍ਰੋਬਲਮ ਆ, ਕਿਉਂਕਿ ਘਰਾਂ ਦੇ ਵਿੱਚ ਸਟੱਕ ਰਹੇ, ਤੇ ਉਹਦੇ ਕਰਕੇ ਬੱਚਿਆਂ ਦਾ ਜਿਹੜਾ ਧਿਆਨ ਆ ਹੋਰ ਪਾਸੇ ਜਾਂਦਾ। ਕਹਿੰਦੇ ਪਈ ਜੇ 2019 ਨੂੰ ਕੰਪੇਅਰ ਕੀਤਾ ਜਾਵੇ 2020 ਦੇ ਨਾਲ, 50.6% ਜਿਹੜਾ ਆ ਐਮਰਜੈਂਸੀ ਡਿਪਾਰਟਮੈਂਟਸ ਜਿਹੜੀਆਂ US ਦੇ ਹਸਪੀਟਲਸ ਦੀਆਂ, ਉਹਨਾਂ ਦੇ ਵਿੱਚ ਸਸਪੈਕਟਡ ਸੁਸਾਈਡ ਅਟੈਂਪਟ ਵਾਲੇ ਕੇਸ ਗਏ ਆ, ਵੀ ਜਿਨ੍ਹਾਂ ਨੇ ਸੁਸਾਈਡ ਕਰਨ ਦੀ ਕੋਸ਼ਿਸ਼ ਕੀਤੀ ਆ, ਜਿਹਦੇ ਵਿੱਚ ਬੱਚੀਆਂ ਜ਼ਿਆਦੇ ਆ, 12 ਸਾਲ ਤੋਂ ਲੈ ਕੇ 17 ਸਾਲ ਦੀਆਂ। ਡਿਪਰੈਸ਼ਨ ਤੇ ਸੁਸਾਈਡ ਅਟੈਂਪਟ, ਇਹ ਇੱਕ ਵੱਡੀ ਪ੍ਰੋਬਲਮ ਆ। ਡਾਕਟਰ ਵਿਵੇਕ ਮੂਰਥੀ ਜਿਹੜੇ ਸਰਜਨ ਜਨਰਲ ਹੈਗੇ ਆ, ਉਹਨਾਂ ਨੇ ਇੱਕ ਵਾਈਟ ਹਾਊਸ ਦੀ ਬਰੀਫਿੰਗ ਹੋਈ ਆ, ਉਹਦੇ ਵਿੱਚ ਇਹ ਕਿਹਾ, ਉਹਨਾਂ ਨੇ ਕਿਹਾ ਵੀ ਸਾਡੇ ਬੱਚੇ ਆ ਬਹੁਤ ਲੰਮੇ ਸਮੇਂ ਤੋਂ ਹੁਣ ਇਹ ਕੋਸ਼ਿਸ਼ ਕਰ ਰਹੇ ਹੈਗੇ ਆ ਪੈਂਡੇਮਿਕ ਦੇ ਦੌਰਾਨ ਇਸ ਤੋਂ ਬਾਹਰ ਨਿਕਲਣ ਦੇ ਲਈ, ਪਰ ਇਹ ਇੱਕ ਵੱਡੀ ਪ੍ਰੋਬਲਮ USA ਦੇ ਲਈ ਬਣਦੀ ਜਾ ਰਹੀ ਹੈ। ਅਗਲੀ ਖਬਰ ਇੰਗਲੈਂਡ ਤੋਂ ਆ ਰਹੀ ਆ। ਇੰਗਲੈਂਡ ਦੇ ਵਿੱਚ ਬੋਰਿਸ ਜੌਨਸਨ ਦੀ ਪਾਰਟੀ ਨੂੰ ਇੱਕ ਕਾਫੀ ਵੱਡਾ ਝਟਕਾ ਲੱਗਾ ਆ। ਉਹਨਾਂ ਨੇ ਇੱਕ ਉਹਨਾਂ ਦੀ ਬਹੁਤ ਹੀ ਸੇਫ ਸੀਟ ਸੀ, ਉਹ ਵੀ ਲੂਜ਼ ਕਰ ਲਈ ਹੈਗੀ ਆ। ਸੈਂਟਰਿਸਟ ਲਿਬਰਲ ਡੈਮੋਕ੍ਰੇਟਸ ਨੇ ਇਹ ਸੀਟ ਨਾਰਥ ਸ਼੍ਰੌਪਸ਼ਾਇਰ ਤੋਂ 6000 ਵੋਟਾਂ ਦੇ ਫਰਕ ਦੇ ਨਾਲ ਜਿੱਤ ਲਈ ਹੈਗੀ ਆ, ਕਿਉਂਕਿ ਬੋਰਿਸ ਜੌਨਸਨ ਦੀ ਕੰਜ਼ਰਵੇਟਿਵ ਪਾਰਟੀ ਪਿਛਲੇ ਕਈ ਹਫ਼ਤਿਆਂ ਤੋਂ ਵੱਖ-ਵੱਖ ਕੰਟਰੋਵਰਸੀਜ਼ ਦੇ ਵਿੱਚ ਹੈਗੀ ਆ। ਸਭ ਤੋਂ ਵੱਡੀ ਕੰਟਰੋਵਰਸੀ ਉਹਨਾਂ ਦੀ ਇਹ ਸੀ ਕਿ ਪਿਛਲੇ ਸਾਲ ਦੇ ਦੌਰਾਨ ਲੋਕਾਂ ਨੂੰ ਤਾਂ ਇਹ ਕਹਿੰਦੇ ਰਹੇ ਵੀ ਨਹੀਂ ਜੀ ਮਾਸਕ ਪਾਓ, ਘਰਾਂ ਤੋਂ ਬਾਹਰ ਨਾ ਨਿਕਲੋ, ਪਰ ਉਹਦੇ ਹੀ ਖਾਸ ਬੰਦੇ, ਉਹਦੇ ਹੀ ਜਿਹੜੀ ਨਾਲ ਕੰਮ ਕਰਦੇ ਬੰਦੇ ਸੀ ਪ੍ਰਾਈਮ ਮਿਨਿਸਟਰ ਦੇ ਨਾਲ, ਉਹ ਖੁਦ ਪਾਰਟੀਆਂ ਕਰਦੇ ਰਹੇ। ਸੋ ਇਹ ਇੱਕ ਵੱਡਾ ਇਸ਼ੂ UK ਦੀ ਇਲੈਕਸ਼ਨ ਦੇ ਵਿੱਚ ਜਿਹੜੀ ਹੁਣ ਹੋਈ ਆ, ਇੱਕ ਸੀਟ ਦੀ ਬਣਿਆ ਸੀ। ਸੋ ਇਹ ਹੁਣ ਦੇਖੋ ਆਉਣ ਵਾਲੇ ਸਮੇਂ 'ਚ ਵੀ ਕਿੱਦਾਂ ਹੋਊਗਾ, ਕੀ ਅਸਰ ਹੋਊਗਾ। ਇਹ ਇੱਕ ਵੱਡੀ ਪ੍ਰੋਬਲਮ ਹੈਗੀ ਆ ਬੋਰਿਸ ਜੌਨਸਨ ਦੀ ਸਰਕਾਰ ਨੂੰ।
ਅਗਲੀ ਖਬਰ ਵੈਦਰ ਦੇ ਸੰਬੰਧ ਦੇ ਵਿੱਚ ਆ। ਆਪਣੀ ਗੋਲਡਨ ਸਟੇਟ ਕੈਲੀਫੋਰਨੀਆ ਦੇ ਵਿੱਚ ਕ੍ਰਿਸਮਸ ਵਾਲਾ ਵੀਕ ਆ, ਉਸ ਵੀਕ ਵੀ ਮੀਂਹ ਕਾਫੀ ਵੱਡੀ ਮਾਤਰਾ 'ਚ ਪੈ ਸਕਦਾ ਤੇ ਸਨੋ ਵੀ ਜਿਹੜੀਆਂ ਹਾਈ ਰਾਈਜ਼ ਜਿਹੜੀਆਂ ਪਹਾੜੀਆਂ ਵਾਲਾ ਏਰੀਆ ਹੈਗਾ ਆ, ਸਿਆਰਾਜ਼ ਵਾਲਾ, ਉੱਥੇ ਸਨੋ ਪਊਗੀ। ਇਹਦੇ ਨਾਲ ਕੀ ਹੋਊਗਾ ਵੀ ਟ੍ਰੈਫਿਕ ਕਾਫੀ ਡਿਲੇ ਹੋ ਸਕਦਾ ਆ। ਸੋ ਜਿਹੜੇ ਲੋਕ ਕ੍ਰਿਸਮਸ ਦੇ ਦੌਰਾਨ ਆਪਣੇ ਦੋਸਤਾਂ ਮਿੱਤਰਾਂ ਨੂੰ ਮਿਲਣ ਜਾ ਰਹੇ ਆ, ਉਹਨਾਂ ਨੂੰ ਕ੍ਰਿਸਮਸ ਵੀਕ ਵਾਲਾ ਜਿਹੜਾ ਹਫਤਾ ਆ ਉਹ ਧਿਆਨ ਦੇ ਨਾਲ ਚੈੱਕ ਕਰਕੇ ਜਾਇਓ। ਡਿਲੇ ਹੋਊਗਾ, ਕਾਫੀ ਮੀਂਹ ਪੈਣਾ ਆ ਉਸ ਵੀਕ ਦੇ ਵਿੱਚ। ਹੁਣ ਇਹ ਪਿਛਲੇ 2-3 ਦਿਨਾਂ 'ਚ ਤਾਂ ਫਲੱਡਿੰਗ ਵੀ ਕਈ ਏਰੀਏ 'ਚ ਆਈ ਆ, ਖਾਸ ਕਰਕੇ ਜਿਹੜੀਆਂ ਪਹਾੜੀਆਂ ਵਾਲੀਆਂ ਸੜਕਾਂ ਹੈਗੀਆਂ ਆ, ਕਈ ਰੋਡਸ ਸ਼ਟ ਡਾਊਨ ਕਰਨੀਆਂ ਪਈਆਂ, ਸਨੋ ਕਾਫੀ ਪਈ ਆ। 24 ਘੰਟੇ ਤੋਂ ਵੱਧ ਹਾਈਵੇ 5 ਰੈਡਿੰਗ ਤੋਂ ਓਰੀਗਨ ਜਾਂਦਾ ਆ, ਉਹ ਸ਼ਟ ਡਾਊਨ ਕਰਨਾ ਪਿਆ ਸੀ ਤੇ ਕੱਲ੍ਹ ਉਹ ਖੁੱਲ੍ਹਿਆ ਹੈਗਾ। ਜਿਹੜਾ ਸਨੋ ਲੈਵਲ ਆ ਸਿਆਰਾ ਨਵਾਡਾ ਦੇ ਵਿੱਚ 4000 ਤੋਂ ਲੈ ਕੇ 5000 ਫੁੱਟ ਤੱਕ ਦੀਆਂ ਪਹਾੜੀਆਂ, ਉੱਥੇ ਕਾਫੀ ਸਨੋ ਪੈ ਰਹੀ ਹੈਗੀ ਆ। 4 ਤੋਂ ਲੈ ਕੇ 8.5 ਫੁੱਟ ਦੀ ਜਿਹੜੀ ਸਨੋ ਆ ਉਹ ਲੇਕ ਤਾਹੋ ਦੇ ਵਿੱਚ ਆਲਰੇਡੀ ਪੈ ਚੁੱਕੀ ਆ, ਇਹ ਛੁੱਟੀਆਂ ਤੋਂ ਪਹਿਲਾਂ। ਸੋ ਜੇ ਇਸੇ ਤਰ੍ਹਾਂ ਮਾਹੌਲ ਰਿਹਾ, ਠੰਡ ਰਹੀ ਤੇ ਕ੍ਰਿਸਮਸ ਵਾਲੇ ਹਫਤੇ 'ਚ ਹੋਰ ਸਨੋ ਇਹ ਜਿਹੜੀਆਂ ਪਹਾੜੀਆਂ ਆ ਉਹਨਾਂ ਦੇ ਵਿੱਚ ਪੈ ਸਕਦੀ ਆ। ਸੋ ਇੱਕ ਤਰ੍ਹਾਂ ਨਾਲ ਵਧੀਆ ਵੀ ਆ ਆਪਣੀ ਸਟੇਟ ਦੇ ਲਈ, ਕਿਉਂਕਿ ਡਰਾਊਟ ਡਿਕਲੇਅਰ ਕੀਤਾ ਹੋਇਆ ਆ। ਪਿਛਲੇ ਕਈ ਸਾਲਾਂ ਤੋਂ ਕੈਲੀਫੋਰਨੀਆ ਦੇ ਵਿੱਚ ਘੱਟ ਮੀਂਹ ਪੈ ਰਿਹਾ ਆ। ਜਿਹੜੀਆਂ ਝੀਲਾਂ ਹੈਗੀਆਂ ਆ, ਲੇਕਸ ਆ, ਉਹ ਸੁੱਕੀਆਂ ਪਈਆਂ ਆ। ਉਹਨਾਂ ਦੇ ਵਿੱਚ ਪਾਣੀ ਬਹੁਤ ਜ਼ਿਆਦਾ ਘੱਟ ਗਿਆ ਆ। ਸਨ ਮੈਕੀਨ ਵੈਲੀ ਦੇ ਵਿੱਚ ਤਾਂ ਕਿਸਾਨ ਬਹੁਤ ਫਿਕਰਮੰਦ ਸੀ, ਕਿਉਂਕਿ ਸਟੇਟ ਵਾਟਰ ਰਿਸੋਰਸਿਸ ਬੋਰਡ ਨੇ ਕਹਿ ਦਿੱਤਾ ਸੀ ਬਹੁਤ ਸਾਰੇ ਫਾਰਮਰਸ ਨੂੰ ਵੀ ਅਸੀਂ ਤੁਹਾਨੂੰ ਪਾਣੀ ਅਗਲੇ ਸਾਲ ਨਹੀਂ ਦੇ ਸਕਦੇ। ਸੋ ਹੋਪਫੁਲੀ ਜੇ ਜ਼ਿਆਦਾ ਹੋਰ ਮੀਂਹ ਪੈਂਦਾ ਆ ਤੇ ਸਨੋ ਜ਼ਿਆਦਾ ਪੈਂਦੀ ਆ, ਉਹਦੇ ਨਾਲ ਕਿਸਾਨਾਂ ਨੂੰ ਤੇ ਸਟੇਟ ਆਫ ਕੈਲੀਫੋਰਨੀਆ ਨੂੰ ਕਾਫੀ ਜਿਹੜਾ ਆ ਰਾਹਤ ਮਿਲ ਜਾਊਗੀ। ਕਹਿੰਦੇ GM ਕੰਪਨੀ ਨੇ $1,13,000 ਦੀ ਪ੍ਰਾਈਸ ਵਾਲੇ ਇਲੈਕਟ੍ਰਿਕ ਹਮਰ ਪਿਕਅਪਸ ਉਹ ਕਸਟਮਰਸ ਨੂੰ ਬਹੁਤ ਜਲਦੀ ਡਿਲੀਵਰ ਕਰਨ ਜਾ ਰਹੇ ਹੈਗੇ ਆ। ਸੋ ਉਹਨਾਂ ਨੇ ਆਲਰੇਡੀ ਬਣਾਉਣੇ ਸ਼ੁਰੂ ਕੀਤੇ ਉਹ ਹੈਗੇ ਆ। ਸੋ ਪ੍ਰਾਈਸ ਵੀ ਕਾਫੀ ਆ $1,13,000, ਪਰ ਇਹ ਇਲੈਕਟ੍ਰਿਕ ਹਮਰ ਪਿਕਅਪ ਟਰੱਕ ਹੋਊਗਾ। ਹਮਰ EV ਪਹਿਲਾਂ ਇੱਕ ਆਕਸ਼ਨ ਹੋਇਆ ਸੀ $2.5 ਮਿਲੀਅਨ ਦਾ, ਤੇ ਡੈਟਰਾਇਟ ਦੇ ਵਿੱਚ ਜਨਰਲ ਮੋਟਰਸ ਨੇ ਇਹ ਕਾਫੀ ਕੰਮ ਕੀਤਾ ਹੈ ਇਲੈਕਟ੍ਰਿਕ ਵਹੀਕਲਸ ਦੇ ਉੱਤੇ। $30 ਬਿਲੀਅਨ ਉਹਨਾਂ ਨੇ ਇਨਵੈਸਟ ਕੀਤਾ ਆ ਇਲੈਕਟ੍ਰਿਕ ਵਹੀਕਲਸ, ਜਿਸ ਤਰ੍ਹਾਂ ਹਮਰ ਪਿਕਅਪ ਹੋ ਗਏ ਜਾਂ ਹੋਰ, ਜਿਨ੍ਹਾਂ ਨੂੰ 2025 ਤੱਕ ਪ੍ਰੋਡਕਸ਼ਨ ਵੱਧ ਤੋਂ ਵੱਧ ਵਧਾਈ ਜਾਵੇ। ਸੋ ਜਿਹੜੇ ਹਮਰ ਪਿਕਅਪ ਇਲੈਕਟ੍ਰਿਕ ਦੇ ਸ਼ੌਕੀਨ ਆ, ਉਹ $1,13,000 ਦੀ GM ਤੋਂ ਬਾਈ ਕਰ ਸਕਦੇ ਹੈਗੇ ਆ। ਅੱਜ USA ਦੇ ਵਿੱਚ ਜਿਹੜੀ ਸਟਾਕ ਮਾਰਕੀਟ ਆ, ਪਹਿਲਾਂ ਤਾਂ ਬਹੁਤ ਥੱਲੇ ਚਲੇ ਗਏ ਸੀ, ਹੁਣ ਥੋੜ੍ਹੀ ਜਿਹੀ ਉੱਪਰ ਨੂੰ ਜਾ ਰਹੀ ਆ। ਇੱਕ ਵਾਰੀ ਤਾਂ ਨੈਸਡੈਕ 15,000 ਪੁਆਇੰਟ ਤੋਂ ਕਾਫੀ ਥੱਲੇ ਚਲੇ ਗਿਆ ਸੀ। ਕੱਲ੍ਹ ਵੀ ਮਾਰਕੀਟ ਡਾਊਨ ਗਈ ਹੈਗੀ ਆ। ਜਿਸ ਟਾਈਮ ਮੈਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰ ਰਿਹਾ, ਉਸ ਟਾਈਮ ਡਾਓ ਜੋਨ ਇੰਡਸਟਰੀਅਲ 298 ਪੁਆਇੰਟ ਥੱਲੇ ਹੈਗਾ ਆ, 35,567 ਤੇ S&P ਇੰਡੈਕਸ ਵੀ 0.86% ਟ੍ਰੇਡਿੰਗ ਡਾਊਨ ਕਰ ਰਿਹਾ ਆ 4654 ਤੇ। ਨੈਸਡੈਕ ਜਿਹੜਾ ਆ ਉਹ ਵੀ ਡਾਊਨ ਆ 0.19%। ਉਹ ਇਸ ਟਾਈਮ ਟ੍ਰੇਡ ਕਰ ਰਿਹਾ 15,258 ਦੇ ਉੱਤੇ। ਤੇ ਜਾਂਦੇ ਜਾਂਦੇ ਇੱਕ ਵਾਰੀ ਫਿਰ ਵੈਦਰ ਦੀ ਦੱਸਦੀ ਜਾਈਏ। ਸੈਨ ਫਰਾਂਸਿਸਕੋ ਏਰੀਏ ਦੇ ਵਿੱਚ ਆਉਣ ਵਾਲੇ ਕੁਝ ਘੰਟਿਆਂ ਦੇ ਵਿੱਚ ਅੱਜ ਰਾਤ ਨੂੰ ਵੀ ਟੈਂਪਰੇਚਰ ਕਾਫੀ ਡਾਊਨ ਚਲੇ ਜਾਊਗਾ। ਕਈ ਏਰੀਏ ਦੇ ਵਿੱਚ ਕਹਿੰਦੇ 20s 'ਚ ਚਲੇ ਜਾਊਗਾ, 20s ਤੋਂ ਲੈ ਕੇ 40s ਤੱਕ। ਸੋ ਧਿਆਨ ਰੱਖੋ, ਨੈਸ਼ਨਲ ਵੈਦਰ ਸਰਵਿਸ ਨੇ ਇਹ ਵਾਰਨਿੰਗ ਦਿੱਤੀ ਹੈਗੀ ਆ। ਕਹਿੰਦੇ ਵੀ ਕਈ ਵੈਜੀਟੇਸ਼ਨ ਜਿਹੜੀ ਸੈਂਸਿਟਿਵ ਵੈਜੀਟੇਸ਼ਨ ਆ, ਫਲ ਜਿਹੜੇ ਹੈਗੇ ਆ, ਫਲਾਵਰਸ ਆ, ਉਹ ਇੰਨੀ ਠੰਡ ਦੇ ਨਾਲ ਮਰ ਸਕਦੇ ਹੈਗੇ ਆ। ਸੋ ਜਦੋਂ ਵੀ ਬਾਹਰ ਨਿਕਲਣਾ, ਕੋਟੀ ਵਗੈਰਾ ਆਪਣੇ ਪੂਰਾ ਕੋਟ ਵਗੈਰਾ ਗਰਮ ਪਾ ਕੇ ਰੱਖੋ। ਸੈਨ ਫਰਾਂਸਿਸਕੋ ਏਰੀਏ 'ਚ 40 ਡਿਗਰੀ ਦੇ ਲਾਗੇ ਟੈਂਪਰੇਚਰ ਜਾ ਸਕਦਾ ਰਾਤ ਨੂੰ। ਸੈਨੋਜ਼ੇ ਸਾਊਥ ਵੇ ਦੇ ਵਿੱਚ ਅਪਰ 30s, ਈਸਟ ਵੇ ਦੇ ਵਿੱਚ ਵੀ 30s, ਨਾਰਥ ਵੇ 20s ਤੋਂ ਲੈ ਕੇ 30s, ਮੋਨਰੇ ਵੇ ਦੇ ਵਿੱਚ ਵੀ 30 ਤੋਂ 40s ਦੇ ਵਿੱਚ। ਸੋ ਇਹ ਟੈਂਪਰੇਚਰ ਹੈਗਾ। ਸੋ ਇੱਥੇ ਹੀ ਆਪਾਂ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ।
ਤੇ ਸ਼ਾਮ ਨੂੰ ਇੱਕ ਵਾਰੀ ਫੇਰ ਕੈਲੀਫੋਰਨੀਆ ਅਪਡੇਟ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ। ਮੇਰੇ ਵੱਲੋਂ ਹਰਜੋਤ ਸਿੰਘ ਖਾਲਸਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।